बिस्मिल्लाहिर्रहमानिर्रहीम। अस्सलाम वालेकुम दोस्तों, इनफॉर्मेशन राजपूत में खुश आमदीद। तो अज का साडा व्लॉग जिहड़ा आ वो तुहानूं ये दस्सिया जाएगा कि फसलों नूं इत्थे ज़मींदार पानी किस चीज़ का लाउंदे, ज़्यादा ट्यूबवैल का लाउंदे या नहर का पानी लाउंदे। तो साडे पाकिस्तान दे विच पंजाब दे विच जिहड़ा नहरां दा निज़ाम आ वो तो बहुत बड़ा आ, लेकिन नहरां दे अंदर पानी बहुत घट आ। तो जिहदी वजह तो फिर जिमींदारां नूं अपने ज़ाती ट्यूबवैल लवाउणे पैंदे आ, जिहदे उत्ते बहुत ज़्यादा खर्चा आ जांदा, क्योंकि उहदे वास्ते इक अद्धा ट्रांसफार्म भी मंजूर करवाउणा पैंदा आ। ते अगर बिजली ते लाउण ते अगर वो बिजली ते ना लाउण वो फिर दूसरा साडा कह लै कि फीटर इंजन जिहड़ा हुंदा ना, फीटर इंजन ਉਹਦੇ ਤੇ ਚੱਲਦਾ ਆ, ਉਹਦੇ ਤੇ ਵੀ ਫਿਰ ਡੀਜ਼ਲ ਦਾ ਖਰਚਾ ਆਉਂਦਾ ਆ। ਅਤੇ ਦੂਸਰਾ ਫਿਰ ਉਹਦੇ ਨਾਲ ਜ਼ਿਮੀਂਦਾਰਾਂ ਨੂੰ ਮੁਸ਼ਕਲਾਤ ਦਾ ਵੀ ਸਾਹਮਣਾ ਕਰਨਾ ਪੈਂਦਾ, ਕਿਉਂਕਿ ਉਹ ਅੱਜ ਕੱਲ੍ਹ ਤਾਂ ਸੈਲਫ ਸਟਾਰਟ ਵੀ ਆ ਗਏ ਆ, ਲੇਕਿਨ ਪਹਿਲੇ ਜਿਹੜੇ ਹੁੰਦੇ ਸੀਗੇ ਉਹ ਹੱਥ ਦੇ ਨਾਲ ਹੀ ਚੱਲਦੇ ਸੀਗੇ, ਉਹਨਾਂ ਨੂੰ ਹੱਥ ਨਾਲ ਸਟਾਰਟ ਕੀਤਾ ਜਾਂਦਾ ਸੀ। ये वाला जो आपको कमरा नज़र आ रहा है, ये कमरा इस ट्यूबवैल का आ। ਇਹਦੀਆਂ ਹੌਦੀਆਂ ਬਣੀਆਂ ਹੋਈਆਂ ਜੀ। ਇਸ ਹੌਦੀ ਦਾ ਪਾਣੀ ਫਿਰ ਖੇਤਾਂ ਦੇ ਵਿੱਚ ਜਾਂਦਾ, ਅਤੇ ਖੇਤਾਂ ਨੂੰ ਇਹ ਜਿਹੜਾ ਪਾਇਪ ਆ ਇਹ ਪਾਣੀ ਇਹ 'ਚ ਡਿੱਗਦਾ, ਇਸ ਤੋਂ ਬਾਅਦ ਅੱਗੇ ਜਾਂਦਾ ਅਤੇ ਫਿਰ ਡਬਲ ਹੌਦੀ ਲਾਈ ਹੈ। ਉਹ ਸਾਹਮਣੇ ਟਰਾਂਸਫਾਰਮ ਆ ਜੀ ਇਹਦਾ, ਠੀਕ ਹੈ, 25 ਦਾ ਟਰਾਂਸਫਾਰਮ ਔਰ 20 ਹਾਰਸ ਪਾਵਰ ਦੀ ਮੋਟਰ ਜਿਹੜੀ ਇਹਦੇ ਅੰਦਰ ਮੌਜੂਦ ਆ ਖੂਹ ਦੇ। ਇਹ ਖੂਹ ਵੀ ਕਾਫੀ ਗਹਿਰਾ ਜੀ। ਅਤੇ ਇਹ ਪਾਣੀ ਜਿਹੜਾ ਹੁੰਦਾ ਫਿਰ ਫਸਲਾਂ ਨੂੰ ਲਾਇਆ ਜਾਂਦਾ। ਇੱਥੇ ਜਿਹੜਾ ਆ ਆਪਣੀ ਮਦਦ ਆਪ ਦੇ ਤਹਿਤ, ਠੀਕ ਹੈ, ਗੌਰਮੈਂਟ ਦੀ ਸਹੂਲਤ ਜਿਹੜੀ ਉਹ ਇਹ ਹੀ ਆ ਕਿ ਉਹਨਾਂ ਨੇ ਖੰਭੇ ਪਾਏ ਹੋਏ ਆ ਅਤੇ ਬੱਤੀ ਦੇ ਰਹੇ ਆ, ਉਹ ਵੀ ਆਪਣੀ ਮਰਜ਼ੀ ਨਾਲ। ਅਤੇ ਜਿਹਦੀ ਵਜ੍ਹਾ ਨਾਲ ਫਿਰ ਜ਼ਿਮੀਂਦਾਰ ਨੂੰ ਕਾਫੀ ਸਾਹਮਣਾ ਕਰਨਾ ਪੈਂਦਾ ਮੁਸ਼ਕਲਾਤ ਦਾ। ਜਦੋਂ ਲੋਡ ਸ਼ੈਡਿੰਗ ਹੁੰਦੀ ਆ ਉਸ ਟਾਈਮ ਫਿਰ ਜਨਰੇਟਰ ਚਲਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਆ, ਅਤੇ ਬਿਜਲੀ ਦੇ ਨਾਲ ਫਿਰ ਅੱਗੇ ਟਿਊਬਵੈੱਲ ਚਲਾਇਆ ਜਾਂਦਾ। ਇਸ ਤਰੀਕੇ ਦੇ ਨਾਲ ਜ਼ਿਮੀਂਦਾਰ ਇੱਥੇ ਆਪਣਾ ਗੁਜ਼ਾਰਾ ਕਰਦਾ। ਜਾਂ ਟਿਊਬਵੈੱਲ ਉਹਨਾਂ ਨੇ 2 ਲਗਵਾਏ ਹੁੰਦੇ ਆ, ਇੱਕ ਪੀਟਰ ਇੰਜਨ ਦਾ ਅਤੇ ਇੱਕ ਬਿਜਲੀ ਵਾਲਾ। ਜਾਂ ਕੁਛ ਲੋਕਾਂ ਨੇ ਟਰੈਕਟਰ ਦੇ ਨਾਲ ਚਲਾ ਲੈਂਦੇ ਆ, ਸ਼ਾਫਟ ਪਾ ਕੇ, ਅਤੇ ਟਰੈਕਟਰ ਦੇ ਨਾਲ ਚੱਲ ਜਾਂਦਾ ਇੰਜਨ ਦੂਸਰਾ ਟਿਊਬਵੈੱਲ। ਇਸ ਤਰੀਕੇ ਦੇ ਨਾਲ, ਕਿਉਂਕਿ ਅੱਗੇ ਮੂੰਜੀ ਦੀ ਕਾਸ਼ਤ ਹੋਣੀ ਆ, ਮੂੰਜੀ ਦਾ ਸੀਜ਼ਨ ਆਉਣ ਵਾਲਾ ਹੈ ਜੀ। ਕਣਕ ਮਾਸ਼ਾਅੱਲਾ ਤਿਆਰ ਆ, ਪੱਕਣ ਵਾਲੀ ਆ। ਜਦੋਂ ਇਹ ਪੱਕ ਜਾਣੀ ਹੈ ਅਤੇ ਫਿਰ ਇਸ ਤੋਂ ਬਾਅਦ 1 ਮਹੀਨੇ ਦੀ ਤਿਆਰੀ ਹੋਣੀ, ਜਿਸ 'ਚ ਪਨੀਰੀ ਲਾਈ ਜਾਣੀ ਆ, ਅਤੇ ਤੁਸੀਂ ਆਪਣੇ ਜਿਹੜੇ ਖੇਤ ਆ ਇਹਨਾਂ ਨੂੰ ਵਾਹੁਣਾ ਆ, ਇਹਨਾਂ ਦਾ ਤਾਂ ਪਾਣੀ ਛੱਡਣਾ ਆ। ਪਾਣੀ ਛੱਡ ਕੇ ਫਿਰ ਉਹਨੂੰ ਸਾਡੇ ਤਾਂ ਇੱਥੇ ਇਹ ਰਫੱਡ ਕਹਿੰਦੇ ਕਰਨਾ, ਕੁਛ ਇਲਾਕਿਆਂ 'ਚ ਕੱਦੂ ਕਹਿੰਦੇ ਕਰਨਾ। ਫਿਰ ਉਹ ਕਰਕੇ ਅਤੇ ਫਿਰ ਤੁਸੀਂ ਆਪਣਾ ਇਹ ਮੂੰਜੀ ਵਾਸਤੇ ਖੇਤ ਨੂੰ ਤਿਆਰ ਕਰਨਾ, ਠੀਕ ਹੈ। ਕਾਫੀ ਕੋਸਟਲੀ ਹੈ ਜ਼ਿਮੀਂਦਾਰਾ, ਅਗਰ ਤੁਸੀਂ ਕਿਸੇ ਨੇ ਭਾਈ ਨੇ ਕਰਨਾ ਹੋਵੇ ਤਾਂ ਬਹੁਤ ਕੋਸਟਲੀ ਹੋ ਗਿਆ ਇਹ ਵੀ ਕਾਰੋਬਾਰ। ਇਹਦੇ ਵਾਸਤੇ ਜ਼ਮੀਨ ਠੇਕੇ 'ਤੇ ਲੈਣਾ ਪੈ ਰਹੀ ਹੈ ਜਿਹਦੇ ਕੋਲ ਆਪਣੀ ਨਹੀਂ ਹੈਗੀ, ਜਿਹਦਾ ਇਸ ਟਾਈਮ ਤਕਰੀਬਨ 2 ਲੱਖ 1,90,000 1,80,000 ਠੇਕਾ ਚੱਲ ਰਿਹਾ 1 ਏਕੜ ਦਾ। 1 ਏਕੜ ਦੇ ਯਾਨੀ ਕਿ 8 ਕਨਾਲ ਜਿਹੜੀਆਂ ਨਾ ਉਹਦਾ ਇਹ ਠੇਕਾ ਹੈ। ਅਤੇ ਉਸ ਤੋਂ ਬਾਅਦ ਉੱਤੇ ਬੜੇ ਅਖਰਾਜਾਤ, ਜਿਹਦੇ ਨਾਲ ਫਿਰ ਤੁਸੀਂ ਆਪਣਾ ਬੀਜ ਪਾਉਣਾ ਆ। ਬੀਜ ਤੋਂ ਇਲਾਵਾ ਫਿਰ ਤੁਸੀਂ ਉਹਦੀ ਵਹਾਈ ਕਰਨੀ ਹੈ ਖੇਤ ਦੀ ਵਹਾਈ ਤੋਂ ਇਲਾਵਾ ਫਿਰ ਖਾਦਾਂ ਪਾਉਣੀਆਂ, ਸਪਰੇਆਂ ਪਾਉਣੀਆਂ, ਜਿਹਦੇ ਨਾਲ ਇਹ ਕਾਫੀ ਚੀਜ਼ਾਂ ਜਿਹੜੀਆਂ ਫਿਰ ਖਰਚੇ ਵਿੱਚ ਆ ਜਾਂਦੇ। ਇਹ ਦੇਖੋ ਜੀ, ਇਹ ਇੱਕ ਇਹਨੂੰ ਦੁੰਬੀ ਬੋਲਦੇ ਆ, ਇਹ ਵੀ ਕਣਕ ਦੇ ਵਿੱਚ ਆਮ ਹੋ ਜਾਂਦੀ ਆ। ਇਹਦੀ ਵੀ ਸਪਰੇਅ ਕਰਨੀ ਪੈਂਦੀ ਆ। ਸਪਰੇਅ ਕਰਨ ਦੇ ਬਾਵਜੂਦ ਵੀ ਇਹ ਕੁਛ ਪੌਦੇ ਐਸੇ ਆ ਜਿਹੜੇ ਜ਼ਿੰਦਾ ਰਹਿੰਦੇ ਆ, ਔਰ ਉਹ ਅਗਲੇ ਸਾਲ ਵਾਸਤੇ ਆਪਣਾ ਬੀਜ ਖੇਤ ਦੇ ਅੰਦਰ ਹੀ ਸਿੱਟ ਜਾਂਦੇ ਆ। ਅਤੇ ਜਦੋਂ ਇਹਦਾ ਦੁਬਾਰਾ ਸੀਜ਼ਨ ਆਉਂਦਾ ਆ ਇਹ ਆਟੋਮੈਟਿਕਲੀ ਫਿਰ ਉੱਗ ਪੈਂਦੀ ਆ। ਅਤੇ ਇਹ ਚੀਜ਼ਾਂ ਵੀ ਨਾਲ ਨਾਲ ਹੀ ਆ ਜੀ, ਠੀਕ ਆ।
ਤੇ ਇਹਦੀਆਂ ਖਾਦਾਂ ਸਪਰੇਆਂ ਇਹ ਸਾਰਾ ਕੁਝ ਫਿਰ ਨਾਲ ਹੀ ਹੈ ਜੀ। ਤੇ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਅਸੀਂ ਦਿਖਾਉਂਦੇ ਰਹਾਂਗੇ, ਜਿਹਦੇ ਤੋਂ ਤੁਸੀਂ ਕਾफ़ी मालूमात हासिल कर सकते हैं। ਤੁਹਾਨੂੰ ਚੀਜ਼ਾਂ ਦੇ ਬਾਰੇ ਪਤਾ ਚੱਲ ਸਕਦਾ ਕਿ ਕਣਕ ਦਾ ਮੌਸਮ ਕਦੋਂ ਹੁੰਦਾ ਆ, ਮੂੰਜੀ ਦਾ ਮੌਸਮ ਕਦੋਂ ਹੁੰਦਾ ਆ, ਮੱਕੀ ਕਦੋਂ ਬੀਜੀ ਜਾਂਦੀ ਆ। ਮੱਕੀ ਦੀਆਂ ਫਸਲਾਂ ਜਿਹੜੀਆਂ ਜੀ ਉਹ ਤੁਸੀਂ ਇੱਕ ਸਾਲ ਦੇ ਵਿੱਚ 4 ਲੈ ਸਕਦੇ ਆ। ਤੇ ਸਾਡੇ ਇੱਥੇ ਅਲ ਰਾਵੀ ਦੇ ਨਾਲ ਰਕਬਾ ਆ, ਉੱਥੇ ਦੇ ਲੋਕ ਜਿਹੜੇ ਆ ਮੱਕੀ ਦੀਆਂ ਫਸਲਾਂ 4 ਕਾਸ਼ਤ ਕਰ ਲੈਂਦੇ ਆ। ਉਹ ਚਾਰੇ ਦੇ ਤੌਰ 'ਤੇ ਇਸਤੇਮਾਲ ਕਰਦੇ ਆ ਤੇ ਉਹ ਅੱਗੇ ਸੇਲ ਵੀ ਕਰਦੇ ਆ। ਤੇ ਸਾਡੇ ਚੈਨਲ ਨੂੰ ਜਿਹਨੇ ਭਾਈਆਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹਨਾਂ ਅੱਗੇ ਰਿਕੁਐਸਟ ਆ ਇਨਫੋਰਮੇਸ਼ਨ ਰਾਜਪੂਤ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਾਏ ਔਰ ਘੰਟੀ ਦੇ ਬਟਨ ਨੂੰ ਵੀ ਪ੍ਰੈਸ ਕਰੋ, ਤਾਂ ਕਿ ਜਿਹੜੀ ਵੀ ਵੀਡੀਓ ਅਪਲੋਡ ਹੋਵੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇਗਾ। ਤੁਹਾਨੂੰ ਜਿਹਦੇ 'ਚ ਇਹ ਦੱਸਿਆ ਗਿਆ ਕਿ ਜ਼ਿਮੀਂਦਾਰ ਪਾਕਿਸਤਾਨ ਦੇ ਵਿੱਚ ਆਪਣੀਆਂ ਫਸਲਾਂ ਨੂੰ ਪਾਣੀ ਕਿੱਥੋਂ ਲਾਉਂਦਾ ਹੈ, ਕਿਉਂਕਿ ਇੱਕ ਪਿਛਲੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਸੀ ਕਿ ਸਰਕਾਰੀ ਖਾਲਾ ਸੀ ਜਿਹਦੇ ਅੰਦਰ ਪਾਣੀ ਨਹਿਰ ਦਾ ਆਉਂਦਾ ਸੀ ਤੇ ਉਹ ਬਿਲਕੁਲ ਹੀ 20-22 ਸਾਲ ਤੋਂ ਖੁਸ਼ਕ ਹੋ ਗਿਆ ਸੀ। ਤੇ ਅੱਜ ਦੇ ਵਾਸਤੇ ਇੰਨਾ ਹੀ। ਆਪਣਾ ਤੇ ਆਪਣੇ ਚੈਨਲ ਦਾ ਖਿਆਲ ਰੱਖੋ ਤੇ ਮੈਨੂੰ ਦੁਆ ਵਿੱਚ ਯਾਦ ਰੱਖਣਾ। बहुत शुक्रिया। अल्लाह हाफिज़।